ਕਿਵੇਂ ਮਹਾਰਾਸ਼ਟਰ ਸਰਕਾਰ ਦੇ ਖਿਲਾਫ, ਕਿਉਂਕਿ ਉੱਥੇ ਸ਼ਿਵ ਸੈਨਾ ਦੀ ਸਰਕਾਰ ਹੈ, ਬੀਜੇਪੀ ਨੇ ਇਹਨੂੰ ਇਸਤੇਮਾਲ ਕੀਤਾ, ਕਿਵੇਂ ਇਹਨੇ ਸਾਰੀ ਕਿਸਾਨ ਲਹਿਰ ਨੂੰ ਖਾਲਿਸਤਾਨ ਦੇ ਖਾਤੇ 'ਚ ਪਾ ਕੇ, ਔਰ ਇਹਦਾ ਇੰਨਾ ਬੈਡ ਰੈਕਰਡ ਹੈ ਕਿ ਈਵਨ ਟਵਿੱਟਰ ਨੇ ਇਹਦਾ ਅਕਾਊਂਟ ਜਿਹੜਾ ਉਹ ਬੈਨ ਕਰ ਦਿੱਤਾ ਸੀ। ਜਦੋਂ ਉਹਨੂੰ ਅਵਾਰਡ ਮਿਲਦਾ ਉਹ ਲੈਣ ਦਿੱਲੀ ਆਉਂਦੀ, ਉਹ ਪਹਿਲੇ ਟਵੀਟ 'ਚ ਕਹਿੰਦੇ ਆ ਵੀ ਮੈਨੂੰ ਇਹ ਅਵਾਰਡ ਇਸ ਲਈ ਮਿਲਿਆ ਕਿਉਂਕਿ ਮੈਂ ਖਾਲਿਸਤਾਨੀਆਂ ਦੇ ਖਿਲਾਫ ਤੇ ਜਹਾਦੀਆਂ ਦੇ ਖਿਲਾਫ ਖੁੱਲ੍ਹ ਕੇ ਸਟੈਂਡ ਲਿਆ। ਉਹ ਕਹਿੰਦੇ ਆ ਕਿ ਭਾਰਤ ਨੂੰ ਅਸਲੀ ਆਜ਼ਾਦੀ ਤਾਂ 2014 'ਚ ਮਿਲੀ, 1947 ਦੇ ਵਿੱਚ ਤਾਂ ਭੀਖ ਜਿਹਨੂੰ ਕਿਹਾ ਜਾਂਦਾ ਹੈ ਭਿੱਖ ਮਿਲੀ ਸੀ। ਸਲਮਾਨ ਖੁਰਸ਼ੀਦ ਉਹਨੇ ਇੱਕ ਕਿਤਾਬ ਲਿਖੀ ਹੈ ਜਿਹੜੀ ਪਿਛਲੇ ਹਫਤੇ ਹੀ ਜਿਹੜੀ ਰਿਲੀਜ਼ ਹੋਈ, ਪੀ ਚਿਦੰਬਰਮ ਔਰ ਦੂਜੇ ਤੀਜੇ ਸਾਰੇ ਲੋਕ ਆਏ। ਉਹ ਕਿਤਾਬ ਦਾ ਨਾਮ ਹੈ ਸਨਰਾਈਜ਼ ਓਵਰ ਅਯੁੱਧਿਆ, ਨੇਸ਼ਨਹੁੱਡ ਇਨ ਆਵਰ ਟਾਈਮਸ। ਇਸ ਕਿਤਾਬ ਦੇ ਵਿੱਚ ਜਿੰਨੇ ਵੀ ਇਹਦੇ ਪੇਜਸ ਨੇ ਆਲਮੋਸਟ 99.9% ਦੇ ਵਿੱਚ ਉਹਨੇ ਸਲਮਾਨ ਖੁਰਸ਼ੀਦ ਨੇ ਅਯੁੱਧਿਆ ਦੇ ਵਿੱਚ ਮੰਦਿਰ ਬਣਾਉਣ ਨੂੰ ਜਸਟੀਫਾਈ ਕੀਤਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਵੱਲੋਂ ਹਾਲ ਹੀ ਵਿੱਚ ਰਿਲੀਜ਼ ਕੀਤੀ ਗਈ ਇੱਕ ਕਿਤਾਬ ਵਿੱਚ ਬੀਜੇਪੀ ਦੀ ਤੁਲਨਾ ਜਿਹੜੀ ਹੈ ਉਹ ਦਹਿਸ਼ਤਗਰਦ ਜਮਾਤ ਆਈਸਿਸ ਨਾਲ ਕਰਨ ਤੇ ਬੀਜੇਪੀ ਵੱਲੋਂ ਚੀਕਾਂ ਮਾਰੀ ਜਾ ਰਹੀਆਂ ਨੇ, ਔਰ ਦੂਸਰੇ ਪਾਸੇ ਬੀਜੇਪੀ ਨੇ ਆਪਣੀ ਚਹੇਤੀ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਅਵਾਰਡ ਦੇ ਕੇ ਭੌਂਕਣ ਲਈ ਖੁੱਲਾ ਛੱਡ ਦਿੱਤਾ ਹੈ। ਸੋ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਭਾਰਤ ਨੂੰ ਅਸਲੀ ਜਿਹੜੀ ਆਜ਼ਾਦੀ ਹੈ 2014 ਵਿੱਚ ਮਿਲੀ ਜਦੋਂ ਕਿ ਮੋਦੀ ਪ੍ਰਧਾਨ ਮੰਤਰੀ ਬਣਿਆ, ਔਰ 1947 ਵਿੱਚ ਤਾਂ ਭਾਰਤ ਨੂੰ ਭੀਖ ਹੀ ਮਿਲੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਪਤਾ ਨਹੀਂ ਇਹ ਸ਼ੇਅਰ ਮੈਨੂੰ ਮੈਂ ਕਰੈਕਟ ਕੋਟ ਕਰਾਂ ਕਿ ਨਾ, ਪਰ ਇਹ ਲਫ਼ਜ਼ ਜਿਹੜੇ ਮੇਰੀ ਯਾਦਾਸ਼ਤ 'ਚ ਪਏ ਨੇ ਕਿ ਨਾ अपील की इजाज़त, ना रोने की इजाज़त, ना इजाज़त फरियाद की है, घुट घुट के मर जाऊं ये मर्जी मेरे सयाद की है। ਹੁਣ वैसे मैं करैक्ट नहीं कोट किया, पर दूसरी लाइन ठीक है कि मैं घुट घुट के मर जाऊं ये मर्जी मेरे सयाद की है। ਹੁਣ ਹਿੰਦੂਤਵੀਆਂ ਦੇ ਹੱਥ 'ਚ ਪਾਵਰ ਆਈ ਹੈ ਬਿਲਕੁਲ, ਔਰ ਉਹ ਇਹ ਜਿੱਥੇ ਕੋਈ ਇਹ ਵੀ ਬ੍ਰਿਟਿਸ਼ ਪੀਰੀਅਡ ਦੀ ਟਰਮ ਆਈ ਸੀ ਕਿ ਕੋਈ ਅਪੀਲ ਵਕੀਲ ਦਲੀਲ ਨਹੀਂ ਹੈ, ਜਦੋਂ ਕਿ ਕਾਨੂੰਨ ਬਣਾਉਣ ਵਾਲੇ ਵੀ ਤੁਸੀਂ, ਨਾਫਿਜ਼ ਕਰਨ ਵਾਲੇ ਵੀ ਤੁਸੀਂ, ਜੱਜ ਵੀ ਤੁਹਾਡੇ, ਤੇ ਫਿਰ ਤੁਹਾਡੀ ਕੋਈ ਵੀ ਅਪੀਲ ਜਾਂ ਤੁਸੀਂ ਕੋਈ ਵਕੀਲ ਵੀ ਖੜਾ ਕਰ ਲਓ, ਜੋ ਮਰਜ਼ੀ ਦਲੀਲ ਦਿਓ, ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਔਰ ਇਹੀ ਜੇ ਅੱਜ ਦੇਖਣਾ ਹੋਏ ਕਿ ਹਿੰਦੂ ਤਵੀਆਂ ਦੇ ਹੱਥ ਦੇ ਵਿੱਚ ਹਕੂਮਤ ਤੇ ਮੀਡੀਆ ਤਾਂ ਪਹਿਲਾਂ ਹੀ ਉਹਨਾਂ ਨੇ 2014 ਤੱਕ ਪਹੁੰਚਦਿਆਂ ਕਿਵੇਂ ਉਹਨੂੰ ਕੰਟਰੋਲ ਕੀਤਾ, ਅਦਾਲਤਾਂ ਦਾ ਕੀ ਵਰਤਾਰਾ ਹੈ, ਸੁਪਰੀਮ ਕੋਰਟ ਵੀ ਹੁਣ ਲਾਂਤਾਂ ਪਾਉਣ ਤੱਕ ਹੀ ਰਹਿ ਗਿਆ। ਅਜੇ ਤੱਕ ਵੀ ਹੁਣ ਲਖੀਮਪੁਰ ਖੀਰੀ ਦੇ ਕੇਸ ਨੂੰ ਲੈ ਕੇ ਅੱਜ ਵੀ ਜਿਹੜੀ ਖਬਰ ਆਈ, ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਜਵਾਬ ਨਹੀਂ ਦਿੱਤਾ, 1-2 ਦਿਨ 'ਚ ਅਸੀਂ ਫਿਰ ਕੋਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਰਿਟਾਇਰਡ ਜੱਜ ਬਣਾ ਦਈਏ ਉੱਥੇ। ਔਰ ਲੇਕਿਨ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ, ਔਰ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਨੋਟਿਸ ਲਿਆ ਸੀ ਕਿ ਕਿੰਨੇ ਹਜ਼ਾਰ ਫੇਕ ਸਟੇਜ ਐਨਕਾਊਂਟਰ ਯੋਗੀ ਨੇ ਕੀਤੇ ਨੇ, ਲੇਕਿਨ ਪਿਛਲੇ ਕੱਲ ਉਹਨਾਂ ਨੇ 5 ਮੁਸਲਮਾਨ ਜਿਹੜੇ ਸੀ ਉਹਨਾਂ ਦੇ ਉੱਤੇ ਲਾ ਕੇ ਜੀ ਇਹ ਗੌਕੁਸ਼ੀ ਕਰ ਰਹੇ ਸੀ ਫਲਾਂ ਜਿਹੜਾ ਸਟੋਰ ਦੇ ਵਿੱਚ, ਔਰ ਦੂਜਾ ਉਹਨਾਂ ਦੇ ਲੱਤਾਂ ਤੇ ਗੋਲੀਆਂ, ਉਹਨੂੰ ਮੁਕਾਬਲਾ ਬਣਾ ਦਿੱਤਾ। ਔਰ ਇਹ ਜਿੰਨੇ ਨੇ ਮੁਕਾਬਲੇ ਉਹ ਲੱਤਾਂ 'ਚ ਗੋਲੀਆਂ ਵੱਜ ਰਹੀਆਂ, ਪੁਲਿਸੀਏ ਕਿਸੇ ਨੂੰ ਕੋਈ ਜਿਹੜੀ ਹੈ ਉਹ ਸੱਟ ਨਹੀਂ ਲੱਗਦੀ ਹੈ। ਹਾਂ, ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਇੱਕ ਦੋ ਦੇ ਤੋੜ ਦਿੰਦੇ ਨੇ ਦੱਸਣ ਦੇ ਲਈ ਕਿ ਇਹ ਮੁਕਾਬਲਾ। ਸੋ ਉੱਥੇ ਇਹ ਪਾਰਟ ਤਾਂ ਚੱਲ ਹੀ ਰਿਹਾ, ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹ ਤਾਂ ਜਦੋਂ ਗੌਰੀ ਲੰਕੇਸ਼ ਜਾਂ ਚਬੁਰਜੀ ਵਰਗੇ ਸਕਾਲਰ ਉਹਨਾਂ ਨੂੰ ਟਾਰਗੇਟਡ ਕਿਲਿੰਗ ਦੇ ਨਾਲ ਬੀਜੇਪੀ ਦੇ ਹਿੰਦੂ ਤਵੀਆਂ ਨੇ ਮਾਰਿਆ ਸੀ, ਉਸ ਤੋਂ ਬਾਅਦ ਹੀ ਨਜ਼ਰ ਆ ਗਿਆ ਸੀ ਕਿ ਭਾਈ ਇਹ ਕਿਸ ਹੱਦ ਤੱਕ। ਔਰ ਅੱਜ ਭਾਰਤ ਈਵਨ ਜਿਹੜੀ ਇਹਨਾਂ ਦੀ ਇੰਟਰਨੈਸ਼ਨਲ ਪ੍ਰੈਸ ਫਰੀडम ਰਿਪੋਰਟਸ ਹੁੰਦੀ ਹੈ ਉਸ ਦੇ ਵਿੱਚ ਭਾਰਤ ਨੂੰ ਦੇ ਮੀਡੀਆ ਨੂੰ ਪਾਰਸ਼ਲ ਫਰੀ ਰੱਖਿਆ ਗਿਆ, ਅੰਸ਼ਕ ਆਜ਼ਾਦ, ਉਹਨੂੰ ਉਹਦਾ ਰੁਤਬਾ ਹਰ ਸਾਲ ਥੱਲੇ ਚਲਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਗੱਲ ਕਹਿਣ ਦੀ ਇਜਾਜ਼ਤ ਨਹੀਂ ਹੈ। ਫਿਲਮਾਂ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਮਾੜਾ ਮੋਟਾ ਫਿਲਮੀ ਦੁਨੀਆ 'ਚੋਂ ਕੋਈ ਸੈਕੂਲਰਿਜ਼ਮ ਦੇ ਨਾਂ ਥੱਲੇ ਕੋਈ ਕਦੇ ਮੈਸੇਜ ਨਿਕਲਦਾ ਸੀ
ਜਿਵੇਂ ਇਹਨਾਂ ਨੇ ਉੱਥੇ ਹਿੰਦੂਤਵੀ ਐਲੀਮੈਂਟ ਪਾੜੇ, ਬਾਹੂਬਲੀ ਵਰਗੀਆਂ, ਪਦਮਨੀ ਵਰਗੀਆਂ ਫਿਲਮਾਂ, ਔਰ ਕਿਵੇਂ ਇੱਕ ਫੇਕ ਜਿਹੜਾ ਪਾਣੀਪਤ ਕੀ ਲੜਾਈ ਦੇ ਨਾਂ ਥੱਲੇ ਈਵਨ ਮਰਾਠੇ ਜਿਨ੍ਹਾਂ ਨੇ ਬੁਰੀ ਤਰ੍ਹਾਂ ਜੁੱਤੀਆਂ ਖਾਧੀਆਂ ਅਬਦਾਲੀ ਤੋਂ, ਉਹਨਾਂ ਨੂੰ ਇੰਨਾ ਹੀਰੋਇਕ ਪੇਸ਼, ਉਹ ਤਾਂ ਫੇਕ ਚੱਲ ਹੀ ਰਹੇ। ਲੇਕਿਨ ਜਿਹੜੇ ਦੂਸਰੇ ਜਿਨ੍ਹਾਂ ਨੇ ਆਪਣੇ ਟੈਲੈਂਟ ਦੇ ਨਾਲ, ਜਿਹਦੇ ਲਈ ਇਹ ਲਫ਼ਜ਼ ਹਿੰਦੀ ਦੇ ਵਿੱਚ ਪ੍ਰਤਿਭਾ ਇਸਤੇਮਾਲ ਕਰਦੇ ਨੇ, ਉਹ ਖਾਨ ਹੋਣ ਸਲਮਾਨ ਖਾਨ, ਆਮਿਰ ਖਾਨ ਔਰ ਉਹ ਸ਼ਾਹਰੁਖ ਖਾਨ, ਉਹਨਾਂ ਸਾਰਿਆਂ ਨੂੰ ਕਿਵੇਂ ਜ਼ਲੀਲ ਕੀਤਾ ਜਾ ਰਿਹਾ ਹੈ। ਇਹ ਸਾਰਾ ਕੇਸ, ਹਾਲਾਂਕਿ ਨਾ ਸਾਡਾ ਇਹਨਾਂ 'ਚ ਇੰਟਰਸਟ ਹੈ ਫਿਲਮੀ ਦੁਨੀਆ 'ਚ, ਤਾਂ ਨਾ ਹੀ ਕੋਈ ਇਹਨਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਭਾਈ ਇਹ ਕੋਈ ਡਿਵਾਊਟ ਜਾਂ ਪ੍ਰੈਕਟਿਸਿੰਗ ਮੁਸਲਮਾਨ ਹੈ। ਲੇਕਿਨ ਮੁਸਲਮਾਨ ਨਾ ਹੋਣਾ ਹੀ ਜਾਂ ਉਹਨਾਂ ਦੇ ਨਾਂ ਨਾਲ ਖਾਨ ਜਾਂ ਮੁਸਲਮਾਨਾਂ ਦੇ ਘਰੀ ਜੰਮਣਾ ਅੱਜ ਕਿੰਨਾ ਵੱਡਾ ਗੁਨਾਹ ਬਣਿਆ ਹੋਇਆ ਹੈ ਕਿ ਕਿਵੇਂ ਆਰਿਫ ਖਾਨ ਦਾ ਕੀ ਹਾਲ ਜਿਹੜਾ ਕੀਤਾ ਹੈ, ਔਰ ਕਿਵੇਂ 6 ਗ੍ਰਾਮ ਜਿਹੜੀ ਉਹਦੇ ਕੋਲ ਵੀ ਨਹੀਂ ਸੀ, ਪੈਸੇ ਵੀ ਨਹੀਂ ਸੀ, ਲੇਕਿਨ ਦੂਸਰੇ ਪਾਸੇ 20,000 ਕਰੋੜ ਦੀ ਡਰੱਗ ਜਿਹੜੀ ਅਡਾਨੀ ਦੀ ਮਲਕੀਅਤ ਵਾਲੀ ਮੁੰਦਰਾ ਪੋਰਟ ਤੋਂ ਗੁਜਰਾਤ ਚੋਂ ਮਿਲਦੀ ਆ, ਉਹਦੀ ਤੁਹਾਨੂੰ ਕਿਤੇ ਨਜ਼ਰ ਹੀ ਨਹੀਂ ਆਏਗਾ ਕਿ ਕੀ ਹੈ। ਸੋ ਇਹ ਸਾਰਾ ਪਾਰਟ ਤਾਂ ਚੱਲ ਰਿਹਾ, ਔਰ ਇਹ ਸਾਰੇ ਦੌਰ ਦੇ ਵਿੱਚ ਇਹ ਜਿਵੇਂ ਇੱਕ ਉਹਨਾਂ ਨੇ ਜਿਹਨੂੰ ਪ੍ਰਮੋਟ ਕੀਤਾ ਜਿਹਦਾ ਨਾਂ ਕੰਗਣਾ ਰਣੌਤ, ਹੁਣ ਮੇਰੇ ਮੂੰਹ ਚੰਗਾ ਨਹੀਂ ਲੱਗਦਾ ਹੈ ਜੇ ਮੈਂ ਕੋਈ ਇਸ ਕਿਸਮ ਦੇ ਲਫ਼ਜ਼ ਕਹਾਂ ਜਿਹੜੇ ਖਾਸ ਤੌਰ ਤੇ ਔਰਤ ਜ਼ਾਤ ਲਈ ਵੀ ਔਰ ਵੈਸੇ ਵੀ ਕਿਸੇ ਲਈ, ਲੇਕਿਨ ਜਿਸ ਨੀਚਤਾ ਦੀਆਂ ਹੱਦਾਂ ਨੂੰ ਇਸ ਬੀਬੀ ਨੇ ਕ੍ਰਾਸ ਕੀਤਾ ਹੈ, ਉਹ ਇਵੇਂ ਹੀ ਹੈ। ਉਹਦੇ ਲਈ ਬੇਸ਼ੱਕ ਲਫ਼ਜ਼ ਤੁਸੀਂ ਭੌਂਕਣਾ ਕਿਹਾ ਜਾਂ ਅਨਲੀਸ਼ ਹੁੰਦਾ, ਜਿਹਦੀ ਤੁਸੀਂ ਸੰਗਲੀ ਲਾ ਦਿਓ, ਸੋ ਸੰਗਲ ਤਾਂ ਉਹਦੇ ਹੀ ਪਾਈ ਜਾਂਦੀ, ਉਹਦਾ ਮਾਲ ਕੋਈ ਹੋਰ ਹੁੰਦਾ। ਔਰ ਇਹਨੂੰ ਕਿਵੇਂ ਉਹਨਾਂ ਨੇ ਇਸਤੇਮਾਲ ਕੀਤਾ, ਸਭ ਤੋਂ ਪਹਿਲਾਂ ਅਸੀਂ ਕਿਸਾਨ ਲਹਿਰ ਦੇ ਹਵਾਲੇ ਨਾਲ ਦੇਖਦੇ ਹਾਂ ਬਿਲਕੁਲ ਕਿ ਕਿਵੇਂ ਇਹਨੇ ਉਹ ਐਬਿਊਸਿਵ ਹੋ ਕੇ ਉਹਨਾਂ ਸਾਰਿਆਂ ਨੂੰ ਖਾਲਿਸਤਾਨੀ ਜਿਹਾਦੀਆਂ ਨਾਲ ਜੋੜਿਆ। ਤੇ ਜੇ ਇੱਕ ਮਾਤਾ ਜਿਹੜੀ ਮਾਲਵਾ ਰੀਜਨ ਦੀ, ਜਿਹਨੇ ਗ੍ਰੇਸਫੁਲੀ, ਜਿਹਨੇ ਆਪਣੀ ਹੱਥੀਂ ਨੱਕੇ ਵੀ ਮੋੜੇ, ਹਲ ਵੀ ਚਲਾਏ, ਖੇਤੀ ਵੀ ਕੀਤੀ, ਬਜ਼ੁਰਗ ਗ੍ਰੇਸਫੁਲ ਮਦਰ, ਔਰ ਉਹਦੀ ਪਿਕਚਰ ਆ ਕੇ ਜਦੋਂ ਟਾਈਮ ਮੈਗਜ਼ੀਨ ਔਰ ਦੂਸਰੇ ਦੇ ਵਿੱਚ ਹੁੰਦੀ ਹੈ ਤੇ ਉਹਨੂੰ ਉਹ ਕਹਿ ਰਹੀ ਹੈ ਵੀ ਇਹ ਤਾਂ ਕਿਰਾਏ ਦੇ ਉੱਤੇ ਇੰਨੇ ਰੁਪਈਏ 'ਚ ਲਿਆਂਦੀਆਂ ਹੋਈਆਂ ਬੀਬੀਆਂ ਨੇ ਜਿਹਨਾਂ ਨੂੰ ਇੱਥੇ ਬਿਠਾਇਆ ਹੋਇਆ। ਹਾਲਾਂ ਉਹਨੇ ਮਾਈ ਨੇ ਫਿਰ ਗ੍ਰੇਸਫੁਲੀ ਕਿਹਾ ਵੀ ਆ ਲੈ ਬੀਬਾ, ਤੈਨੂੰ ਮੈਂ ਇੰਨੇ 100 ਰੁਪਈਆ ਰੋਜ਼ ਦਾ ਦਿਆਂਗੀ, ਆ ਕੇ ਜਰਾ ਗੋਹਾ ਸੁੱਟ ਸਾਡੇ ਨਾਲ। ਲੇਕਿਨ ਇਹ ਮੈਂਟੈਲਿਟੀ ਸ਼ੋ ਕਰਦਾ ਹੈ ਕਿ ਭਾਈ ਕਿਸ ਹੱਦ ਤੱਕ ਜਾ ਕੇ ਫਿਰ ਕਿਵੇਂ ਮਹਾਰਾਸ਼ਟਰ ਸਰਕਾਰ ਦੇ ਖਿਲਾਫ, ਕਿਉਂਕਿ ਉੱਥੇ ਸ਼ਿਵ ਸੈਨਾ ਦੀ ਸਰਕਾਰ ਹੈ, ਬੀਜੇਪੀ ਨੇ ਇਹਨੂੰ ਇਸਤੇਮਾਲ ਕੀਤਾ ਹੈ, ਕਿਵੇਂ ਇਹਨੇ ਸਾਰੀ ਕਿਸਾਨ ਲਹਿਰ ਨੂੰ ਖਾਲਿਸਤਾਨ ਦੇ ਖਾਤੇ 'ਚ ਪਾ ਕੇ, ਔਰ ਇਹਦਾ ਇੰਨਾ ਬੈਡ ਰੈਕਰਡ ਹੈ ਕਿ ਈਵਨ ਟਵਿੱਟਰ ਨੇ ਇਹਦਾ ਅਕਾਊਂਟ ਜਿਹੜਾ ਉਹ ਬੈਨ ਕਰ ਦਿੱਤਾ ਸੀ। ਹੁਣ ਇਹੀ ਜਦੋਂ ਅਸੀਂ ਕਹਿੰਦੇ ਆ ਵੀ ਸੰਗਲ ਕਿਹਦੀ ਹੈ, ਮਾਲਕ ਲੱਭਣਾ ਹੋਏ, ਤੇ ਜਿਹੜੇ ਅਵਾਰਡ ਦਿੱਤੇ ਜਾਂਦੇ ਨੇ ਉਹਨੂੰ ਪਹਿਲਾਂ ਹੀ ਫਿਲਮੀ ਅਵਾਰਡਾਂ 'ਚ ਤਾਂ ਬੈਸਟ ਐਕਟਰੈਸ ਤੇ ਫਲਾਣਾ ਢਿਮਕਾ ਤੇ ਉਹਦੀਆਂ ਉਹ ਥਰਡ ਰੇਟ ਜਿਹੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਨੂੰ ਪਹਿਲਾਂ ਹੀ ਪ੍ਰਮੋਟ ਕਰਕੇ ਸਿਖਰ ਤੇ ਪਹੁੰਚਾਇਆ, ਪਰ ਉਹਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਜਿਹੜਾ ਪ੍ਰੈਜ਼ੀਡੈਂਟ ਵੱਲੋਂ ਦਿੱਤਾ ਜਾਂਦਾ ਹੈ, ਰਿਕਮੈਂਡ ਪ੍ਰਾਈਮ ਮਿਨਿਸਟਰ ਹਕੂਮਤ ਕਰਦੀ ਹੈ, ਔਰ ਉਹਨੂੰ ਅਵਾਰਡ ਦਿੱਤਾ ਗਿਆ। ਹੁਣ ਜਿੱਦਣ ਉਹਨੂੰ ਉਹ ਅਵਾਰਡ ਮਿਲਦਾ, ਉਹ ਲੈਣ ਦਿੱਲੀ ਆਉਂਦੀ, ਉਹ ਪਹਿਲੇ ਟਵੀਟ 'ਚ ਕਹਿੰਦੇ ਆ ਵੀ ਮੈਨੂੰ ਇਹ ਅਵਾਰਡ ਇਸ ਲਈ ਮਿਲਿਆ ਕਿਉਂਕਿ ਮੈਂ ਖਾਲਿਸਤਾਨੀਆਂ ਦੇ ਖਿਲਾਫ ਤੇ ਜਹਾਦੀਆਂ ਦੇ ਖਿਲਾਫ ਖੁੱਲ ਕੇ ਸਟੈਂਡ ਲਿਆ। ਦੇਖੋ ਜੀ, ਹੁਣ ਗੱਲ ਉੱਥੇ ਤੱਕ ਹੀ ਨਹੀਂ ਰੁਕੀ। ਜਦੋਂ ਉਹਨੇ ਅਵਾਰਡ ਲੈ ਲਿਆ, ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਹੀ ਆਪਣਾ ਸ਼ਾਇਦ ਟਾਈਮਸ ਨਾਓ ਜਾਂ ਇੰਡੀਆ ਟੂਡੇ ਕਿਹੜਾ ਟੀਵੀ ਚੈਨਲ ਤੇ ਉਹ ਬੈਠੀ, ਔਰ ਉੱਥੇ ਜਦੋਂ ਉਹ ਹੋਰ ਵੀ ਭੀੜ ਬਿਠਾਈ ਹੋਈ ਹੈ, ਔਰ ਉੱਥੇ ਉਹ ਕਹਿੰਦੇ ਆ ਕਿ ਭਾਰਤ ਨੂੰ ਅਸਲੀ ਆਜ਼ਾਦੀ ਤਾਂ 2014 'ਚ ਮਿਲੀ, 1947 ਦੇ ਵਿੱਚ ਤਾਂ ਭੀਖ ਜਿਹਨੂੰ ਕਿਹਾ ਜਾਂਦਾ ਹੈ ਭਿੱਖ ਮਿਲੀ ਸੀ। ਹੁਣ ਇਹ ਸਟੇਟਮੈਂਟ ਜਿਹੜੀ ਹੈ ਉਹਨੂੰ ਲੈ ਕੇ ਬਹੁਤ ਸਾਰੀ ਕਿ ਭਾਈ ਦਾ ਮਤਲਬ ਇਹ ਹੈ ਵੀ 1947 ਤੱਕ ਜਿਹੜੀ ਲੀਡਰਸ਼ਿਪ ਜਾਂ ਜਿਹਨਾਂ ਸਾਰਿਆਂ ਨੇ ਕੁਰਬਾਨੀਆਂ ਕੀਤੀਆਂ, ਫਾਂਸੀਆਂ ਤੇ ਚੜ੍ਹੇ, ਜੋ ਗਾਂਧੀ, ਨਹਿਰੂ, ਜਿਹਦੇ 'ਚ ਇਹਨਾਂ ਦਾ ਪਟੇਲ ਵੀ ਜਿਹਨੂੰ ਆਪਣਾ ਬਣਾਇਆ ਹੋਇਆ ਹੈ, ਹਾਲਾਂ ਪਟੇਲ ਦੀ ਜਿਹੜੀ ਉਹ ਜਾਨ ਉਹ ਗਾਂਧੀ 'ਚ ਟੰਗੀ ਹੁੰਦੀ ਸੀ। ਜਦੋਂ ਗਾਂਧੀ ਦੀ ਮੌਤ ਹੋਈ, ਉਹਨੂੰ ਮਾਰਿਆ ਨਥੂਰਾਮ ਗੋਡਸੇ ਨੇ, ਪਟੇਲ ਨੂੰ ਹਾਰਟ ਅਟੈਕ ਹੋ ਗਿਆ, ਔਰ ਉਹ ਜਦੋਂ ਅਖੀਰਲੇ ਬਹੁਤ ਜਲਦੀ ਮਰ ਗਿਆ ਸੀ ਉਸ ਤੋਂ ਬਾਅਦ, ਔਰ ਉਹ ਕਹਿੰਦਾ ਸੀ ਕਿ ਬਾਪੂ ਕੇ ਬਿਨਾ ਤੋਂ ਅਬ ਮੈਂ ਜੀ ਨਹੀਂ ਸਕਤਾ। ਲੇਕਿਨ ਉਸ ਪਟੇਲ ਨੂੰ ਤਾਂ ਉਹਦੀ ਮੂਰਤੀ ਜਿਹੜੀ ਹੈ ਜੀ ਅਸੀਂ ਸਟੈਚੂ ਆਫ ਲਿਬਰਟੀ ਤੋਂ ਵੀ ਉੱਚੀ ਬਣਾ ਦਿੱਤੀ, ਉਹ ਸਾਰੇ ਢੰਗ ਦੇ ਨਾਲ ਪ੍ਰਮੋਟ ਕਰ ਰਹੇ ਨੇ। ਲੇਕਿਨ ਇਹ ਇਸ ਬੀਬੀ ਦੇ ਇਸ ਕਿਸਮ ਦੀ
ਜਿਹੜੀ ਗੱਲ ਹੈ ਉਹਨੂੰ ਲੈ ਕੇ ਕਾਫੀ ਵਿਰੋਧ ਵੀ ਹੋ ਰਿਹਾ ਹੈ। ਇਹ ਵੀ ਹੈ ਕਾਂਗਰਸ ਨੇ ਔਰ ਆਪੋਜੀਸ਼ਨ ਨੇ ਮੰਗ ਕੀਤੀ ਹੈ ਕਿ ਵੀ ਇਹ ਤਾਂ ਪਦਮ ਐਵਾਰਡਸ ਦੀ ਜਿਹੜੀ ਆ ਉਹ ਤੋਹੀਨ ਹੈ, ਉਹ ਇਸ ਤੋਂ ਵਾਪਸ ਲਿਆ ਜਾਏ। ਪਰ ਉਹ ਤਾਂ ਹਰ ਕੰਟਰੋਵਰਸੀ ਚੋਂ ਅੱਗੋਂ ਇਹਨਾਂ ਨੇ ਆਪਣੀ ਜਿਹੜੀ ਆ ਉਹ ਟਰੋਲਰ ਬਿਠਾਏ ਹੁੰਦੇ ਨੇ ਕਿ ਇਹਨੂੰ ਡਾਊਨ ਕਰਨਾ ਹੈ, ਕਿ ਇਹਨੂੰ ਅਪ ਕਰਨਾ ਹੈ। ਖੇਡ ਤਾਂ ਸਾਰੀ ਬੀਜੇਪੀ ਦੀ ਹੈ। ਪਰ ਇਸ ਸਾਰੇ ਕ੍ਰਾਈਸਿਸ 'ਚ ਕੰਗਨਾ ਵਾਲੀ ਇਹ ਸਾਰੀ ਕੰਟਰੋਵਰਸੀ ਜਾਂ ਉਹਨੂੰ ਭਿੱਖਿਆ ਕਹਿਣਾ 47 ਦੀ ਆਜ਼ਾਦੀ ਨੂੰ, ਉਸ ਤੋਂ 2-4 ਦਿਨ ਪਹਿਲਾਂ ਜਿਹੜਾ ਮਾਹੌਲ ਬਣਿਆ ਸਿਰਜਿਆ ਗਿਆ, ਕਾਂਗਰਸ ਦਾ ਵੱਡਾ ਲੀਡਰ ਮਿਨਿਸਟਰ ਵੀ ਰਿਹਾ ਫੋਰਨ ਮਿਨਿਸਟਰ ਸਲਮਾਨ ਖੁਰਸ਼ੀਦ ਉਹਨੇ ਇੱਕ ਕਿਤਾਬ ਲਿਖੀ ਹੈ ਜਿਹੜੀ ਪਿਛਲੇ ਹਫਤੇ ਹੀ ਜਿਹੜੀ ਰਿਲੀਜ਼ ਹੋਈ, ਪੀ ਚਿਦੰਬਰਮ ਔਰ ਦੂਜੇ ਤੀਜੇ ਸਾਰੇ ਲੋਕ ਆਏ। ਉਹ ਕਿਤਾਬ ਦਾ ਨਾਮ ਹੈ ਸਨਰਾਈਜ਼ ਓਵਰ ਅਯੁੱਧਿਆ, ਨੇਸ਼ਨਹੁੱਡ ਇਨ ਆਵਰ ਟਾਈਮਸ। ਹੁਣ ਇਹ ਕਿਤਾਬ ਹੈ, ਹੁਣ ਜੇ ਤੁਸੀਂ ਟਾਈਟਲ ਤੋਂ ਦੇਖੋ ਤੇ ਵੈਸੇ ਤਾਂ ਅਯੁੱਧਿਆ 'ਚ ਕੋਈ ਸਨਰਾਈਜ਼ ਨਹੀਂ ਹੋਇਆ, ਸਨ ਸੈਟ ਇਨ ਅਯੁੱਧਿਆ, ਸੂਰਜ ਡੁੱਬਿਆ। ਬਾਬਰੀ ਮਸਜਿਦ 5 ਸਦੀਆਂ ਪੁਰਾਣੀ ਹਿਸਟੋਰੀਕਲ, ਉਸ ਨੂੰ ਜਿਹੜਾ ਉਹ ਢਾਹ ਢੇਰੀ ਕੀਤਾ ਗਿਆ। ਅਦਾਲਤੀ ਸਿਸਟਮ ਨੇ ਆਪਣਾ ਜਲੂਸ ਕੱਢਿਆ, ਸੁਪਰੀਮ ਕੋਰਟ ਨੇ। ਲੇਕਿਨ ਭਾਰਤ ਦੇ ਮੁਸਲਮਾਨਾਂ ਦੀ ਇੱਕ ਸਰਵਾਈਵਲ ਦੇ ਲਈ ਕਹਿ ਲਓ ਕਿ ਇੱਕ ਮਜਬੂਰੀ ਬਣੀ ਹੋਈ ਹੈ ਕਿ ਉਹ ਹਰ ਹਿੰਦੂਤਵੀ ਐਕਸ਼ਨ ਨੂੰ ਕਿਸੇ ਨਾ ਕਿਸੇ ਪਾਸਿਓਂ ਜਸਟੀਫਾਈ ਕਰਦੇ ਨੇ। ਹੁਣ ਇਸ ਕਿਤਾਬ ਦੇ ਵਿੱਚ ਜਿੰਨੇ ਵੀ ਇਹਦੇ ਪੇजेस ਨੇ, ਆਲਮੋਸਟ 99.9% ਦੇ ਵਿੱਚ ਉਹਨੇ ਸਲਮਾਨ ਖੁਰਸ਼ੀਦ ਨੇ ਅਯੁੱਧਿਆ ਦੇ ਵਿੱਚ ਮੰਦਿਰ ਬਣਾਉਣ ਨੂੰ ਜਸਟੀਫਾਈ ਕੀਤਾ। ਉਹਨੇ ਕਿਹਾ ਕਿ ਜੀ ਇਹ ਬਿਲਕੁਲ, ਔਰ ਉਹਦੀ ਜਦੋਂ ਬੁੱਕ ਲਾਂਚ ਹੁੰਦਾ ਹੈ ਉਦੋਂ ਵੀ ਪੀ ਚਿਦੰਬਰਮ ਕਹਿੰਦਾ ਕਿ ਜੀ ਫੈਸਲਾ ਜੇ ਦੋਨਾਂ ਧਿਰਾਂ ਨੇ ਖੁਸ਼ੀ-ਖੁਸ਼ੀ ਕਬੂਲ ਕਰ ਲਿਆ, ਇਹਦਾ ਮਤਲਬ ਇਹ ਹੈ ਕਿ ਫੈਸਲਾ ਗਲਤ ਨਹੀਂ ਸੀ। ਮਤਲਬ ਇਹ ਹੈ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਤੋੜਨਾ, ਉਸ ਤੋਂ ਬਾਅਦ ਸੈਂਕੜਿਆਂ ਲੋਕਾਂ ਦਾ ਕਤਲੇਆਮ, ਮੁੰਬਈ ਦੇ ਵਿੱਚ ਦੰਗੇ ਦੇ ਨਾਂ ਥੱਲੇ ਮੁਸਲਮਾਨਾਂ ਦੀ ਨਸਲਕੁਸ਼ੀ, ਉਹ ਸਭ ਜਸਟੀਫਾਈ, ਕਿਉਂਕਿ ਅਲਟੀਮੇਟਲੀ ਆਲ ਇਜ਼ ਵੈਲ ਦੈਟ ਐਂਡਸ ਵੈਲ ਦੇ ਨਾਂ ਥੱਲੇ ਕਿ ਜੀ ਹੁਣ ਕਿਉਂਕਿ ਸੁਪਰੀਮ ਕੋਰਟ ਨੇ ਦੇ, ਔਰ ਇਹੀ ਇਹਨੇ ਆਪਣੀ ਕਿਤਾਬ ਦੇ ਵਿੱਚ ਜਦੋਂ ਉਹਨੇ ਕਿਹਾ ਕਿ ਸਨਰਾਈਜ਼ ਓਵਰ ਅਯੁੱਧਿਆ ਕਿ ਜੀ ਇਹ ਠੀਕ ਫੈਸਲਾ ਹੋਇਆ। ਔਰ ਦੇਖੋ ਮੁਸਲਮਾਨਾਂ ਨੇ ਵੀ ਮੰਨ ਲਿਆ। ਉਹ ਤਾਂ ਉਹਨਾਂ ਨੂੰ ਇਹ ਸੀ ਕਿ ਵੀ ਪਹਿਲਾਂ ਤੁਸੀਂ ਮਸਜਿਦ ਤੋੜਨ ਵੇਲੇ ਹਜ਼ਾਰਾਂ ਮਾਰ ਦਿੱਤੇ, ਫਿਰ ਕੇਸ ਦੇ ਚਲਦਿਆਂ ਮਾਰੇ, ਤੇ ਉਹਨਾਂ ਚੋਂ ਜੇ ਇੱਕ ਨੇ ਵੀ ਕੋਈ ਵਿਰੋਧ ਲਾਈਨ ਲਈ ਹੁੰਦੀ ਤਾਂ ਇਹਨਾਂ ਨੇ ਤਾਂ ਆਪਣੇ ਗੁੰਡੇ ਤਿਆਰ ਕੀਤੇ ਹੋਏ ਸੀ। ਲੇਕਿਨ ਇਸ ਸਾਰੀ ਕਿਤਾਬ ਦੇ ਵਿੱਚ ਇੱਕ ਪੇਜ ਦੇ ਉੱਤੇ ਉਹਨੇ ਜਿਹੜੇ ਲਫ਼ਜ਼ ਕਹੇ, ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਹੈ ਇਹ ਵੀ ਉਸੇ ਕਿਸਮ ਦੀ ਹੈ ਜਿਵੇਂ ਆਈਸਿਸ ਦੀ ਹੈ, ਇਸਲਾਮਿਕ ਸਟੇਟ, ਜਾਂ ਬੋਕੋ ਹਰਾਮ। ਹੁਣ ਬੋਕੋ ਹਰਾਮ ਵੀ ਕਿ ਵੀ ਉਹੀ ਦਹਿਸ਼ਤਗਰਦੀ ਨੂੰ ਐਨਕਰੇਜ ਕਰਨ ਵਾਲੀ ਹੈ। ਔਰ ਉਹਦੇ 'ਚ ਇਹਨਾਂ ਨੇ ਕਿਹਾ ਕਿ ਵੀ ਇਹ ਇਸ ਤਰ੍ਹਾਂ, ਹੁਣ ਇਹਨੂੰ ਲੈ ਕੇ ਇੰਨਾ ਤੂਫਾਨ ਖੜਾ ਕਰ ਦਿੱਤਾ ਗਿਆ ਹੈ ਬੀਜੇਪੀ ਦੀ ਪੂਰੀ ਕੈਂਪੇਨ ਕਿ ਜੀ ਇਹ ਤਾਂ ਇਹਨਾਂ ਨੇ ਸਾਨੂੰ ਦਹਿਸ਼ਤਗਰਦ ਬਣਾ ਦਿੱਤਾ। ਔਰ ਇੱਕ ਈਵਨ ਉਹਦੇ ਖਿਲਾਫ ਮਿਸਟਰ ਸਲਮਾਨ ਖੁਰਸ਼ੀਦ ਦੇ ਕੇਸ ਵੀ ਰਜਿਸਟਰ ਕਰ ਲਿਆ ਗਿਆ। ਔਰ ਉਹਨਾਂ ਨੇ ਇਹੀ ਨਹੀਂ ਹੈ, ਇਹ ਲਾਇਰ ਹੈ ਕੋਈ ਵਿਵੇਕ ਗਰਗ, ਉਹਨੇ ਜਿਹੜਾ ਉਹ ਲਿਖਿਆ ਇਸ ਦੇ ਉੱਤੇ ਔਰ ਕੇਸ ਦਰਜ ਕੀਤਾ ਕਿ ਸਨਾਤਨ ਧਰਮ ਐਂਡ ਕਲਾਸਿਕਲ ਹਿੰਦੂਇਜ਼ਮ known to sages and saints were being pushed aside by a robust version of Hindutva, by all standards a political version similar to the jihadist Islam of groups like Islamic State and Boko Haram of recent years। ਇਹ ਇਸ ਕਿਤਾਬ ਨੂੰ ਦੇ ਵਿੱਚ ਹੈ। ਉਹਨੇ ਕਿਹਾ ਕਿ ਵੀ ਜਿਹੜਾ ਕਲਾਸਿਕਲ ਹਿੰਦੂਇਜ਼ਮ ਸੀ, ਜਿਹਦੇ ਸਨਾਤਨ ਧਰਮ ਜਿਹਦਾ ਹਿੱਸਾ ਸੀ, ਜਿਹਦੇ ਸਾਧੂ ਔਰ ਸੰਤ, ਉਹਨੂੰ ਇੱਕ ਪਾਸੇ ਪੁਸ਼ ਕਰ ਦਿੱਤਾ ਗਿਆ। ਔਰ ਜਿਹੜੀ ਹਿੰਦੂਤਵਾ ਦੀ ਰੋਬਸਟ ਵਰਸ਼ਨ ਲਿਆਂਦੀ ਗਈ ਹੈ, ਇਹ ਹਰ ਤਰੀਕੇ ਦੇ ਨਾਲ ਪੋਲੀਟੀਕਲ ਵਰਸ਼ਨ ਹਿੰਦੂਤਵਾ ਦੀ ਉਹੀ ਹੈ ਜੋ ਜਿਹੀ ਜਿਹਾਦੀ ਇਸਲਾਮ ਗਰੁੱਪ ਨੇ ਜਿਵੇਂ ਇਸਲਾਮਿਕ ਸਟੇਟ ਜਾਂ ਬੋਕੋ ਹਰਾਮ, ਉਹਨਾਂ ਦੀ ਹੈ, ਇਹਨਾਂ ਵਾਂਗ ਹੀ ਹੈ। ਹੁਣ ਇਸ ਸਾਰੇ ਦੇ ਉੱਤੇ ਇਹ ਜਿਹੜਾ ਵਿਵੇਕ ਗਰਗ ਉਹਨੇ ਮੁਕੱਦਮਾ ਕੀਤਾ। ਉਹਨੇ ਦਿੱਲੀ ਪੁਲਿਸ ਕੋਲ ਪਹਿਲਾਂ ਤਾਂ ਰਜਿਸਟ੍ਰੇਸ਼ਨ FIR ਕਰਵਾਈ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਲੈਜਿੰਗ ਦੈਟ ਰਿਪੋਰਟਡ ਸਲਰਸ ਅਗੇਂਸਟ ਹਿੰਦੂਤਵਾ ਵਰ ਹੈਪਨਿੰਗ ਐਟ ਦਾ ਬਿਹੈਸਟ ਆਫ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਐਂਡ ਰਾਹੁਲ ਗਾਂਧੀ। ਹੁਣ ਉਹਨਾਂ ਨੇ, ਕਿਉਂਕਿ ਇਹ ਸਲਮਾਨ ਖੁਰਸ਼ੀਦ ਕਾਂਗਰਸ ਦਾ ਲੀਡਰ ਹੈ, ਉਹਨਾਂ ਨੂੰ ਵੀ ਲਪੇਟਿਆ ਕਿ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਕਹਿਣ ਤੇ ਕੀਤਾ ਜਾ ਰਿਹਾ।
ਔਰ ਉਹਨੇ ਕਿਹਾ ਇਫ ਯੂ ਉਹ ਚੁੱਪ ਕਿਉਂ ਨੇ, ਉਹ ਕਿਹਾ ਇਫ ਯੂ ਰਿਮੇਨ ਸਾਇਲੈਂਟ ਦੈਨ ਇਟ ਵਿਲ ਕਲੀਅਰ ਦੈਟ ਯੂਰ ਆਈਡੀਓਲੋਜੀ ਇਜ਼ ਆਲਸੋ ਅਗੇਂਸਟ ਹਿੰਦੂਜ਼। ਹੁਣ 999 ਪੇਜ ਜੇ 1000 ਕਿਤਾਬ ਦੇ ਪੇਜ ਹੋਣ ਜਿਨ੍ਹਾਂ 'ਚ ਹਿੰਦੂਆਂ ਦੀ ਬਹੁਤ ਸਿਫਤ ਸਲਾਹ ਕੀਤੀ ਹੋਈ ਹੈ, ਮਸੀਤ ਨੂੰ ਢਾਣਾ ਜਾਇਜ਼ ਠਹਿਰਾਇਆ ਗਿਆ ਹੈ, ਮੰਦਿਰ ਬਣਾਉਣਾ ਜਾਇਜ਼ ਠਹਿਰਾਇਆ ਗਿਆ ਹੈ, ਅਯੁੱਧਿਆ ਦੇ ਉੱਤੇ ਇੱਕ ਸੂਰਜ ਚੜ੍ਹ ਪਿਆ ਉਹ ਕਿਹਾ ਗਿਆ, ਪਰ ਇਹ 4 ਲਾਈਨਾਂ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਭਾਈ ਜਿਹੜਾ ਇਹਦੇ ਖਿਲਾਫ ਨਹੀਂ ਖਲੋਂਦਾ, ਇਹ ਜੋ ਕਿਹਾ ਬੋਕੋ ਹਰਾਮ ਔਰ ਆਈਸਿਸ ਨਾਲ, ਉਹ ਅਗੇਂਸਟ ਦਾ ਹਿੰਦੂਜ਼ ਹੈ। ਔਰ ਉਹਨਾਂ ਨੇ ਮੰਗ ਕੀਤੀ ਕਿ ਜੀ ਇਹਨੂੰ, ਉਹਨਾਂ ਦੇ ਬੀਜੇਪੀ ਸਪੋਕਸਪਰਸਨ ਨੇ ਕਿ ਇਹਨੂੰ ਖੁਰਸ਼ੀਦ ਨੂੰ ਕਾਂਗਰਸ ਚੋਂ ਹਟਾਓ। ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਜਿਹੜਾ ਉਹਨਾਂ ਨੇ ਹਿੰਦੂ ਟੈਰਰਿਜ਼ਮ ਲਫ਼ਜ਼ ਇਸਤੇਮਾਲ ਕੀਤਾ ਸੀ ਔਰ ਹੁਣ ਸਾਰਾ ਜਿਹੜਾ ਇਹ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਬਈ ਉਹਨਾਂ ਨੇ ਜਿਉਂ ਹੀ ਇਹ ਕਿਤਾਬ ਆਂਦੀ ਹੈ ਨਾਲ ਦੀ ਨਾਲ ਸੰਗਲੀ ਖੋਲ ਦਿੱਤੀ ਕੰਗਣਾ ਰਣੌਤ ਦੀ, ਔਰ ਉਹਨੂੰ ਉਹਦੀ ਇੱਕ ਪਾਸੇ ਜਿਹੜੀ ਆ ਬੇਸ਼ੱਕ ਉਹਨੂੰ ਕ੍ਰਿਟਿਸਾਈਜ਼ ਵੀ ਕੀਤਾ ਜਾ ਰਿਹਾ ਜੈਨੂਅਨ ਲੋਕਾਂ ਵੱਲੋਂ, ਪਰ ਉੱਥੇ ਪਰਵਾਹ ਨਹੀਂ ਹੁੰਦੀ। ਉਹ ਤਾਂ ਦੇਖ ਰਹੇ ਨੇ ਕਿ ਜੀ ਦੇਖੋ ਅਸੀਂ ਕਿਵੇਂ ਸਬਕ ਸਿਖਾ ਰਹੇ ਹਾਂ ਆਪਣੇ ਵਿਰੋਧੀਆਂ ਨੂੰ। ਅੱਜ ਗਾਂਧੀ ਨਹਿਰੂ ਜਿਹੜੀ ਕਾਂਗਰਸ ਦੀ ਲੈ ਗਏ ਸੀ, ਬਾਕੀ ਤਾਂ ਛੱਡੋ, ਸਿੱਖਾਂ ਦਾ ਦੀ ਕੀ ਦੇਣ ਹੈ ਜਾਂ ਭਗਤ ਸਿੰਘ ਊਧਮ ਸਿੰਘ, ਉਹ ਸਾਰੇ ਹੀ ਭਿਖਾਰੀ ਬਣਾ ਦਿੱਤੇ ਕਿਉਂਕਿ ਉਹ ਕਹਿੰਦੀ ਹੈ ਜੀ 47 'ਚ ਤਾਂ ਪਿੱਛੇ ਮਿਲੀ ਸੀ ਔਰ ਅਸਲੀ ਆਜ਼ਾਦੀ 2014 'ਚ ਆਈ ਹੈ। ਔਰ ਇਹ ਉਹੀ ਅਸਲੀ ਆਜ਼ਾਦੀ ਹੈ ਜਿਹੜੀ ਹਿੰਦੂ ਰਾਜ ਦੀ ਗੱਲ ਇਹ ਮੋਹਨ ਭਾਗਵਤ ਨੇ ਵੀ, ਜਿਹੜੀ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਫੇਥ ਲੈਂਦਾ ਤੇ ਉਹ ਸਹੁੰ ਚੁੱਕਦਾ, ਉਹਨੇ ਮੋਹਨ ਭਾਗਵਤ ਨੇ ਕਿਹਾ ਸੀ ਕਿ 1000 साल की गुलामी के बाद हिंदुओं का राज स्थापित हो गया है। सो इनफैक्ट कंगना रनौत ਉਹਨੂੰ ਹੀ ਜਿਹੜੀ ਹੈ ਇੱਕ ਨਵੀਂ ਜਿਹੜੀ ਹੈ ਉਹ ਲਫ਼ਜ਼ ਉਹਦੇ ਲਈ ਇਸਤੇਮਾਲ ਕਰ ਰਹੀ ਹੈ ਕਿ 47 ਦੀ ਪਿੱਛੇ ਸੀ, ਲੇਕਿਨ ਕਿਹਾ ਉਹਨੇ ਉਹੀ ਜੋ ਮੋਹਨ ਭਾਗਵਤ ਨੇ ਕਿਹਾ ਸੀ ਕਿ ਅਸਲੀ ਆਜ਼ਾਦੀ ਤਾਂ 2014 ਚ ਆਈ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਉਸ ਮੁਲਕ ਦੀ ਜਾਂ ਉਸ ਮੁਲਕ ਦੇ 1,350 ਮਿਲੀਅਨ ਲੋਕਾਂ ਦੀ ਕਿਸਮਤ ਕਿਹਨਾਂ ਦਹਿਸ਼ਤਗਰਦਾਂ ਦੇ ਹੱਥ 'ਚ ਆਈ ਹੋਈ ਹੈ। ਇਹ ਕਿੱਥੇ ਲੈ ਕੇ ਜਾਣਗੇ ਤੇ ਘੱਟ ਗਿਣਤੀਆਂ ਕਿੱਥੇ ਜਾ ਖਲੋਣਗੀਆਂ, ਇਹ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ। ਚੀਰਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।